Thousands flee Gaza main hospital, but hundreds, including babies, still trapped by fighting Darul Bala. Doctors running low on supplies perform surgery on war-wounded patients, including children, without anesthesia. Prime Minister Netanyahu rejects growing calls for ceasefire as Israel battles Hamas outside main Gaza hospitals. Thousands have fled Shifa and other hospitals that have come under attack. ਇੱਕ ਪਾਸੇ ਇਹ ਚੱਲ ਰਿਹਾ ਅਮਰੀਕਾ ਆਪਣੇ ਵੱਲੋਂ ਜਿਹੜਾ ਉਹ ਸੀਰੀਆ ਦੇ ਉੱਤੇ ਵੀ ਜਾ ਕੇ ਬੰਬਾਰਡਮੈਂਟ ਕਰ ਰਿਹਾ ਕਿ ਜੀ ਈਰਾਨ ਬੇਸਡ ਜਿਹੜੇ ਗੁਰਿਲੇ ਨੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਤੇ ਉਹਨਾਂ ਨੂੰ ਜਵਾਬਦੇਹੀ ਕਰ ਰਹੇ ਆ। ਐਟ ਇਸਲਾਮਿਕ ਅਰਬ ਸਮਿਟ ਲੀਡਰਸ ਕਾਲ ਫॉर ਐਂਡ ਟੂ ਵਾਰ ਔਰ ਉਹਨਾਂ ਨੇ ਕਿਹਾ ਜੀ ਇਹ ਜੰਗ ਖਤਮ ਹੋਣੀ ਉਹ ਇਜ਼ਰਾਈਲ ਤੁਹਾਡੀ ਸੁਣਨ ਵਾਲਾ ਹੈ। ਜਿਹੜੇ ਅਮਰੀਕਾ ਦੇ ਬੇਸ ਅਰਬ ਜਾਂ ਮੁਸਲਮਾਨ ਮੁਲਕਾਂ 'ਚ ਨੇ ਉਹਨਾਂ ਰਾਹੀਂ ਤਾਂ ਘੱਟੋ ਘੱਟ ਇਜ਼ਰਾਈਲ ਨੂੰ ਵੈਪਨ ਔਰ ਐਮਨੀਸ਼ਨ ਸਪਲਾਈ ਨਾ ਕੀਤਾ ਜਾਏ। ਜਿਹੜੇ ਅਰਬ ਮੁਲਕਾਂ ਦੇ ਇਜ਼ਰਾਈਲ ਦੇ ਨਾਲ ਕੂਟਨੀਤਕ ਆਰਥਿਕ ਸੁਰੱਖਿਆ ਔਰ ਫੌਜੀ ਰਿਸ਼ਤੇ ਨੇ ਉਹਨਾਂ ਨੂੰ ਫਰੀਜ਼ ਕਰ ਦਿਓ ਕਿ ਭਾਈ ਅਸੀਂ ਆਪਣੇ ਸੱਦ ਰਹੇ ਹਾਂ ਵਾਪਸ। ਅਸੀਂ ਜਦੋਂ ਤੱਕ ਤੁਸੀਂ ਬੰਦ ਨਹੀਂ ਕਰਦੇ ਹਿਊਮੈਨੀਟੇਰੀਅਨ ਬੇਸ ਦੇ ਉੱਤੇ ਜਿਹੜਾ ਉਹਨਾਂ ਨੂੰ ਨਹੀਂ ਪਹੁੰਚਾਉਂਦੇ ਮਦਦ ਅਸੀਂ ਇਹਨਾਂ ਰਿਸ਼ਤਿਆਂ ਨੂੰ ਫਰੀਜ਼ ਕਰ ਰਹੇ ਹਾਂ। ਤੁਸੀਂ ਕਹੋ ਜੀ ਅਸੀਂ ਤੇਲ ਦੀ ਜਿਹੜੀ ਹੈ ਪ੍ਰੋਡਕਸ਼ਨ ਘਟਾ ਦਿਆਂਗੇ ਜਾਂ ਇਹਦੀ ਸਪਲਾਈ ਅਸੀਂ ਨਹੀਂ ਦਿਆਂਗੇ ਜੇ ਤੁਸੀਂ ਇਹਨੂੰ ਨਹੀਂ ਕਰਦੇ। ਪ੍ਰੀਵੈਂਟਿੰਗ ਇਜ਼ਰਾਈਲ ਸਿਵਲ ਐਵੀਏਸ਼ਨ ਫਰੋਮ ਫਲਾਈਂਗ ਇਨ ਅਰਬ ਏਅਰ ਸਪੇਸ। ਇੱਥੇ ਮੱਕਾ ਤੇ ਮਦੀਨਾ ਜਿਹੜੇ ਬੜੇ ਆਪਣੇ ਆਪ ਨੂੰ ਇਸਲਾਮਿਕ ਔਰ ਉਹ ਪੂਰਾ ਸ਼ਰ੍ਹਾ ਜਿਹੜੀ ਹੈ ਲਾਗੂ ਕੀਤੀ ਹੋਈ ਹੈ। ਤੁਹਾਨੂੰ ਬੇਗੁਨਾਹ ਆਪਣੇ ਮੁਸਲਮਾਨ ਭਰਾ ਮਰਦੇ ਭੈਣਾਂ ਬੱਚੇ ਜਿਹੜੇ ਨੇ ਉੱਥੇ ਸ਼ਰ੍ਹਾ ਨਜ਼ਰ ਨਹੀਂ ਆਉਂਦੀ। UAE ਔਰ ਇਹੀ ਸਾਊਦੀ ਅਰੇਬੀਆ UAE ਨੇ ਮੋਦੀ ਨੂੰ ਸੱਦ ਕੇ ਜਿਹੜਾ ਹਾਈਐਸਟ ਸਿਵਲ ਅਵਾਰਡ ਦਿੱਤੇ ਹੋਏ ਨੇ। ਬਹਿਰੀਨ ਤੇ ਮੋਰਾਕੋ ਹੁਣ ਇਹਨਾਂ ਨੇ ਕਿਹਾ ਦੇ ਰਿਜੈਕਟਡ ਦਾ ਡਰਾਫਟ ਪ੍ਰਪੋਜ਼ਲ ਫਾਰ ਐਨ ਆਇਲ ਬੈਨ ਐਂਡ ਬੈਨਿੰਗ ਦਾ US ਫਰੋਮ ਯੂਜ਼ਿੰਗ ਦਾ ਅਰੈਬਿਕ ਸਪੇਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗਜ਼ਾ ਵਿੱਚ ਤਬਾਹੀ ਦਾ ਆਲਮ ਬਰਾਬਰ ਜਾਰੀ ਹੈ ਔਰ ਹਸਪਤਾਲਾਂ ਵਿੱਚ ਛੋਟੇ ਬੱਚੇ ਜ਼ਰੂਰੀ ਸਹੂਲਤਾਂ ਦੀ ਘਾਟ ਕਾਰਨ ਅਤੇ ਬੰਬਾਰੀ ਕਾਰਨ ਮਾਰੇ ਜਾ ਰਹੇ ਹਨ ਔਰ ਅਰਬ ਅਤੇ ਇਸਲਾਮਿਕ ਮੁਲਕਾਂ ਦੇ ਹੋਏ ਸੰਮੇਲਨ ਵਿੱਚ ਵੀ ਕੁਝ ਨਹੀਂ ਨਿਕਲਿਆ ਕਿਉਂਕਿ ਬਹੁਤ ਸਾਰੇ ਇਹ ਅਰਬ ਅਤੇ ਇਸਲਾਮਿਕ ਮੁਲਕ ਬਗੈਰਤੇ ਹਨ ਕਿਉਂਕਿ ਪੱਛਮੀ ਮੁਲਕਾਂ ਨੇ ਇਹਨਾਂ ਨੂੰ ਕਾਣੇ ਕੀਤਾ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਦੋਂ ਅਸੀਂ ਸੈਕੰਡ ਵਰਲਡ ਵਾਰ ਵੇਲੇ ਦੀਆਂ ਕਹਾਣੀਆਂ ਸੁਣਦੇ ਸੀ ਕਿ ਭਾਈ ਨਾਜ਼ੀਆਂ ਨੇ ਇੱਥੇ ਉਹ ਕੀਤਾ ਜਾਂ ਫਲਾਂ ਥਾਂ ਉਹ ਕੀਤਾ ਜਾਂ ਮੁਸੋਲਿਨੀ ਦੇ ਫਾਸ਼ਿਸਟ ਰੂਲ ਦੇ ਥੱਲੇ ਇਟਲੀ ਦੇ ਵਿੱਚ ਕੀ ਹੋ ਰਿਹਾ ਤੇ ਅਸੀਂ ਇਹ ਸਮਝਦੇ ਸੀ ਵੀ ਰੱਬ ਦਾ ਸ਼ੁਕਰ ਹੈ ਕਿ ਅਸੀਂ ਉਸ ਦੌਰ ਦੇ ਵਿੱਚ ਪੈਦਾ ਨਹੀਂ ਹੋਏ ਔਰ ਅਸੀਂ ਉਸ ਕਿਸਮ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਦੇਖੀਆਂ ਨਹੀਂ ਜਾਂ ਸੁਣੀਆਂ ਨਹੀਂ ਜਾਂ ਉਸ ਦਾ ਅਸੀਂ ਸ਼ਿਕਾਰ ਨਹੀਂ ਹੋਏ। ਬਿਲਕੁਲ। ਪਰ ਇਹ 2023 ਦੇ ਵਰ੍ਹੇ 'ਚ ਜੋ ਕੁਛ ਗਜ਼ਾ ਦੇ ਵਿੱਚ 7 ਅਕਤੂਬਰ ਤੋਂ ਬਾਅਦ ਹੋ ਰਿਹਾ 1 ਮਹੀਨੇ ਤੋਂ ਜ਼ਿਆਦਾ ਹੋ ਚੁੱਕਾ ਹੈ। ਲਗਾਤਾਰਤਾ ਦੇ ਨਾਲ ਜਿਹੜੀ ਬੰਬਾਰਡਮੈਂਟ ਦੇ ਬਾਵਜੂਦ ਲੱਖਾਂ ਲੋਕ ਸੜਕਾਂ 'ਤੇ ਨਿਕਲੇ ਨੇ। ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿਤੇ ਨਾ ਕਿਤੇ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਨੇ ਔਰ ਇਸ ਦੇ ਉੱਤੇ ਬਜਾਏ ਕਿ ਕੋਈ ਐਕਟ ਕਰਨ ਦੇ ਜਿਸ ਬਰਬਰਤਾ ਦੇ ਨਾਲ ਔਰ ਜਿਸ ਬੇਸ਼ਰਮੀ ਔਰ ਬੇਹਯਾਈ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਔਰ ਨੈਤਨਯਾਹੂ ਈਵਨ UN ਦੇ ਵਿੱਚ ਜਿਹੜੇ ਰੈਜ਼ੋਲੂਸ਼ਨ ਆਉਂਦੇ ਵੀ ਨੇ ਕਿ ਭਾਈ ਸੀਜ਼ਫਾਇਰ ਔਰ ਸੀਜ਼ਫਾਇਰ ਇਹ ਨਹੀਂ ਕਿ ਵੀ ਹਮਾਸ ਨੂੰ ਜਵਾਬਦੇਹ ਨਾ ਬਣਾਇਆ ਜਾਏ ਉਹਦੀਆਂ ਕਰਤੂਤਾਂ ਲਈ। ਲੇਕਿਨ ਜਿੱਥੇ ਨਜ਼ਰ ਆ ਰਿਹਾ ਹਸਪਤਾਲਾਂ ਦੇ ਵਿੱਚ ਛੋਟੇ ਬੱਚੇ ਕੋਈ ਇਨਕੂਬੇਟਰ 'ਚ ਪੈ ਮਰ ਰਹੇ ਨੇ, ਕੋਈ ਸਾਰੀਆਂ ਸਪਲਾਈਜ਼ ਕੱਟ ਆਫ ਨੇ, ਲਗਾਤਾਰਤਾ ਨਾਲ ਬੰਬ ਤੇ ਬੰਬ ਸੁੱਟੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਉਹਨਾਂ ਦੀ ਕਲੀਅਰਲੀ ਉਹਨਾਂ ਦੇ ਮਿਨਿਸਟਰਾਂ ਨੇ ਕਿਹਾ ਜੀ ਅਸੀਂ ਇਹਨੂੰ ਹੁਣ ਗ੍ਰੇਟਰ ਇਜ਼ਰਾਈਲ ਔਰ ਇਹਨੂੰ ਐਕਸਟੈਂਡ ਕਰਨਾ। ਮਕਸਦ ਹੀ ਉਹਨਾਂ ਦਾ ਉੱਥੋਂ ਜਿਹੜਾ ਫਲਸਤੀਨੀਆਂ ਨੂੰ ਕੱਢਣਾ। ਹਮਾਸ ਦਾ ਤਾਂ ਇੱਕ ਇਹਨਾਂ ਨੂੰ ਐਕਸਕਿਊਜ਼ ਮਿਲ ਗਿਆ। ਇਸ ਸਭ ਦੇ ਚੱਲਦਿਆਂ ਇੱਕ ਪਾਸੇ ਖਬਰਾਂ ਜਦੋਂ ਅਸੀਂ ਦੇਖਦੇ ਹਾਂ thousands flee Gaza main hospital but hundreds including babies still trapped by fighting Darul Bala. Doctors running low on supplies perform surgery
on war wounded patients including children without anesthesia. ਕੋਈ ਬੇਹੋਸ਼ੀ ਵਾਲਾ ਨਹੀਂ ਹੈ, ਉਹ ਐਨਸਥੀਸੀਆ ਦੇਣ ਦਾ ਮਰ ਰਹੇ ਨੇ। ਡਾਕਟਰਾਂ ਦੇ ਉੱਤੇ ਵੀ ਹਜ਼ਾਰਾਂ ਜਿਹੜੇ ਨੇ ਉਹ ਮਰ ਚੁੱਕੇ ਨੇ, 11,000 ਤੋਂ ਜ਼ਿਆਦਾ। ਔਰ ਇਸ ਸਾਰੇ ਦੇ ਚੱਲਦਿਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਾਨੋਮ ਗੈਬ੍ਰੀਏਸਸ ਨੇ ਤਾਂ ਕਿਹਾ ਸ਼ਿਫਾ ਹੈਜ਼ ਬੀਨ ਵਿਦਾਊਟ ਵਾਟਰ ਫॉर 3 days ਐਂਡ ਇਟਸ ਨਾਟ ਫੰਕਸ਼ਨਿੰਗ ਐਜ਼ ਏ ਹਸਪੀਟਲ ਐਨੀਮੋਰ। ਉਹਨੇ ਕਿਹਾ ਇਹ ਤਾਂ ਕਬਰਸਤਾਨ ਬਣਿਆ ਹੋਇਆ, ਈਵਨ ਉਹਨਾਂ ਉੱਥੇ ਪਾਣੀ ਵੀ ਨਹੀਂ ਹੈ, ਦਵਾਈਆਂ ਜਾਂ ਐਨਸਥੀਸੀਆ ਜਾਂ ਦੂਸਰਾ ਤਾਂ ਕੀ ਹੋਣਾ। ਔਰ ਫਿਰ ਇੱਕ ਪਾਸੇ ਇਹ ਚੱਲ ਰਿਹਾ ਅਮਰੀਕਾ ਆਪਣੇ ਵੱਲੋਂ ਜਿਹੜਾ ਉਹ ਸੀਰੀਆ ਦੇ ਉੱਤੇ ਵੀ ਜਾ ਕੇ ਬੰਬਾਰਡਮੈਂਟ ਕਰ ਰਿਹਾ ਕਿ ਜੀ ਈਰਾਨ ਬੇਸਡ ਜਿਹੜੇ ਗੁਰਿਲੇ ਨੇ ਉਹਨਾਂ ਨੇ ਸਾਡੇ 'ਤੇ ਹਮਲਾ ਕੀਤਾ ਸੀ, ਉਹਨਾਂ ਨੂੰ ਜਵਾਬਦੇਹੀ ਕਰ ਰਹੇ। ਔਰ ਜਿਹੜਾ ਨਾਜ਼ੀ ਹਿਟਲਰ ਦਾ ਜੁੜਵੇਂ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੈਤਨਯਾਹੂ, ਉਹ ਪ੍ਰਾਈਮ ਮਿਨਿਸਟਰ ਨੈਤਨਯਾਹੂ ਰਿਜੈਕਟਸ growing calls for ceasefire as Israel battles Hamas outside main Gaza hospitals. Thousands have fled Shifa and other hospitals that have come under attack. ਇਹ ਇੰਨੀਆਂ ਗਰੂਸਮ ਔਰ ਗ੍ਰਾਫਿਕ ਡਿਟੇਲਸ ਨੇ ਕਿ ਮੈਂ ਵੀ ਨਿਊਜ਼ ਪੜ੍ਹਦਾ ਵਿੱਚੋਂ ਦੀ ਛੱਡ ਦਿੰਦਾ, ਕਿਉਂਕਿ ਮੈਨੂੰ ਲੱਗਦਾ ਵੀ ਮੇਰੇ ਲਈ ਵੀ ਇਹ ਸਹਾਰਨਾ ਔਖਾ ਹੁੰਦਾ। ਔਰ ਫਿਰ ਬੈਟਲਸ ਫੋਰਸ ਫਲਸਤੀਨੀਅਨਸ ਆਊਟ ਆਫ ਹਸਪੀਟਲਸ ਇਨ ਗਜ਼ਾ leaving patients, babies and medics stranded ਕਿ ਵੀ ਸਾਰੇ ਉਜੜੇ ਹੋਏ ਨੇ ਔਰ ਪੂਰੀਆਂ ਉਹਦੀਆਂ ਡਿਟੇਲਸ ਨਹੀਂ। ਹੁਣ ਇਸ ਸਭ ਦੇ ਚੱਲਦੇ ਆ ਇੱਕ ਪਾਸੇ ਤਾਂ ਜੋ ਇਹਨਾਂ ਨੇ ਅਮਰੀਕਾ, ਇਜ਼ਰਾਈਲ ਜਾਂ ਵੈਸਟਰਨ ਯੂਰਪ ਦੇ ਮੁਲਕਾਂ ਨੇ, ਹਾਲਾਂ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਜੀ ਇਹ ਹੁਣ ਰੁਕਣਾ ਚਾਹੀਦਾ ਹੈ, ਦਿਸ ਬੰਬਾਰਡਮੈਂਟ ਸ਼ੁੱਡ ਸਟਾਪ। ਪਰ ਜਦੋਂ ਇਹਨਾਂ ਦੇ ਹੱਥ 'ਚ ਪਾਵਰ ਹੈ, ਅਮਰੀਕਾ ਨੂੰ ਨੇ ਹਰ ਕੋਈ ਵੀ ਰੈਜ਼ੋਲੂਸ਼ਨ ਉਹ ਵੀ ਜਿਹੜਾ ਹੈ ਉਹਨੂੰ ਵੀਟੋ ਕਰਨਾ। ਔਰ ਇਜ਼ਰਾਈਲ ਨੂੰ ਪਤਾ ਹੈ ਕਿ ਮੈਨੂੰ ਬਿਲਕੁਲ ਖੁੱਲ੍ਹ ਮਿਲੀ ਹੋਈ ਹੈ। ਹੁਣ ਇਸ ਸਭ ਦੇ ਚੱਲਦੇ ਆ ਲੈ ਦੇ ਕੇ ਫਲਸਤੀਨੀ ਇੱਕ ਤਾਂ ਰੱਬ ਹੈ ਜਿਹਦੇ ਅੱਗੇ ਤਾਂ ਇੱਥੇ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਇਹ ਵਾਲੀ ਗੱਲ ਹੈ। ਦੂਸਰੇ ਇਸਲਾਮਿਕ ਮੁਲਕ 57 ਮੁਲਕ, ਲਗਭਗ 2 ਬਿਲੀਅਨ ਦੇ ਨੇੜੇ ਤੇੜੇ ਪਾਪੂਲੇਸ਼ਨ, ਜਿਹੜਾ 1/4 ਸਾਰੀ ਹਿਊਮਨ ਕਾਈਂਡ ਦਾ ਬਣ ਜਾਂਦਾ ਹੈ। 70% ਐਨਰਜੀ ਦੇ ਉੱਤੇ ਬੈਠੇ ਹੋਏ ਨੇ, ਅਰਬ ਮੁਲਕ ਹੋਣ ਜਾਂ ਦੂਸਰੇ ਹੋਣ। ਹੁਣ ਇਹਨਾਂ ਦੀ ਇੱਕ ਜਿਹੜੀ ਹੈ ਸਮਿਟ ਸੀ ਪਿਛਲੇ ਦਿਨਾਂ 'ਚ ਕਿ ਭਾਈ ਇਸਲਾਮਿਕ, ਪਹਿਲਾਂ ਤਾਂ OIC ਦੀ ਸੀ, ਫਿਰ ਇਸਲਾਮਿਕ ਸਮਿਟ, ਫਿਰ ਇਹ ਹੋਇਆ ਕਿ ਵੀ ਹੁਣ ਉਹਦੇ 'ਚ ਕੀ ਕੀਤਾ, ਉਹੀ ਜੋ ਕੰਮ ਬਾਕੀ ਕਹਿ ਰਹੇ ਨੇ। ਐਟ ਇਸਲਾਮਿਕ ਅਰਬ ਸਮਿਟ ਲੀਡਰਸ ਕਾਲ ਫਾਰ ਐਂਡ ਟੂ ਵਾਰ। ਔਰ ਉਹਨਾਂ ਨੇ ਕਿਹਾ ਜੀ ਇਹ ਜੰਗ ਖਤਮ ਹੋਣੀ, ਉਹ ਇਜ਼ਰਾਈਲ ਤੁਹਾਡੀ ਸੁਣਨ ਵਾਲਾ ਹੈ। ਹੁਣ ਜਿਹੜਾ ਕੰਮ ਹੋਣ ਵਾਲਾ ਸੀ, ਜਿਹੜਾ ਕੁਛ ਮੁਲਕਾਂ ਨੇ ਲਿਆਂਦਾ ਕਿ ਵੀ ਇਹ ਜੇ ਇਜ਼ਰਾਈਲ ਨੂੰ ਤੁਸੀਂ ਜਿਹਨੂੰ ਕਹਿੰਦੇ ਨੇ ਟੂ ਬ੍ਰਿੰਗ ਟੂ ਸੈਂਸਸ ਕਰਨਾ, ਅਤੇ ਫਿਰ ਇਹ ਕਰੋ। ਉਹਨਾਂ ਦੇ 4-5 ਨੁਕਤੇ ਸੀ। ਪ੍ਰੀਵੈਂਟਿੰਗ ਦਾ ਯੂਜ਼ ਆਫ ਅਮੈਰੀਕਨ ਐਂਡ ਅਦਰ ਮਿਲਟਰੀ ਬੇਸਿਸ ਇਨ ਅਰਬ ਕੰਟਰੀਜ਼ ਟੂ ਸਪਲਾਈ ਇਜ਼ਰਾਈਲ ਵਿਦ ਵੈਪਨਸ ਐਂਡ ਐਮੂਨੀਸ਼ਨ। ਕਿ ਜਿਹੜੇ ਅਮਰੀਕਾ ਦੇ ਬੇਸ ਅਰਬ ਜਾਂ ਮੁਸਲਮਾਨ ਮੁਲਕਾਂ 'ਚ ਨੇ, ਉਹਨਾਂ ਰਾਹੀਂ ਤਾਂ ਘੱਟੋ ਘੱਟ ਇਜ਼ਰਾਈਲ ਨੂੰ ਵੈਪਨ ਔਰ ਐਮੂਨੀਸ਼ਨ ਸਪਲਾਈ ਨਾ ਕੀਤਾ ਜਾਏ। ਦੂਸਰਾ, ਫਰੀਜ਼ਿੰਗ ਅਰਬ ਡਿਪਲੋਮੈਟਿਕ, ਇਕਨੋਮਿਕ, ਸਿਕਿਉਰਿਟੀ ਐਂਡ ਮਿਲਟਰੀ ਰਿਲੇਸ਼ਨਸ ਵਿਦ ਇਜ਼ਰਾਈਲ। ਕਿ ਜਿਹੜੇ ਅਰਬ ਮੁਲਕਾਂ ਦੇ ਇਜ਼ਰਾਈਲ ਦੇ ਨਾਲ ਕੂਟਨੀਤਕ, ਆਰਥਿਕ, ਸੁਰੱਖਿਆ ਔਰ ਫੌਜੀ ਰਿਸ਼ਤੇ ਨੇ, ਉਹਨਾਂ ਨੂੰ ਫਰੀਜ਼ ਕਰ ਦਿਓ ਕਿ ਭਾਈ ਅਸੀਂ ਆਪਣੇ ਸੱਦ ਰਹੇ ਹਾਂ ਵਾਪਸ। ਅਸੀਂ ਜਦੋਂ ਤੱਕ ਤੁਸੀਂ ਬੰਦ ਨਹੀਂ ਕਰਦੇ ਹਿਊਮੈਨੀਟੇਰੀਅਨ ਬੇਸ ਦੇ ਉੱਤੇ ਜਿਹੜਾ ਉਹਨਾਂ ਨੂੰ ਨਹੀਂ ਪਹੁੰਚਾਉਂਦੇ ਮਦਦ, ਅਸੀਂ ਇਹਨਾਂ ਰਿਸ਼ਤਿਆਂ ਨੂੰ ਫਰੀਜ਼ ਕਰ ਰਹੇ ਹਾਂ। ਬਿਲਕੁਲ। ਥ੍ਰੈਟਨਿੰਗ ਟੂ ਯੂਜ਼ ਆਇਲ ਐਂਡ ਅਰਬ ਇਕਨੋਮਿਕ ਕੈਪੇਬਿਲਿਟੀਜ਼ ਟੂ ਪ੍ਰੈਸ਼ਰ ਟੂ ਸਟਾਪ ਦਾ ਐਗਰੈਸ਼ਨ। ਕਿ ਭਾਈ ਤੁਸੀਂ ਕਹੋ ਜੀ ਅਸੀਂ ਤੇਲ ਦੀ ਜਿਹੜੀ ਹੈ ਪ੍ਰੋਡਕਸ਼ਨ ਘਟਾ ਦਿਆਂਗੇ ਜਾਂ ਇਹਦੀ ਸਪਲਾਈ ਅਸੀਂ ਨਹੀਂ ਦਿਆਂਗੇ ਜੇ ਤੁਸੀਂ ਇਹਨੂੰ ਨਹੀਂ ਕਰਦੇ। ਪ੍ਰੀਵੈਂਟਿੰਗ ਇਜ਼ਰਾਈਲ ਸਿਵਲ ਐਵੀਏਸ਼ਨ ਫਰੋਮ ਫਲਾਈਂਗ ਇਨ ਅਰਬ ਏਅਰ ਸਪੇਸ। ਤੁਸੀਂ ਇੰਨੀ ਪਾਬੰਦੀ ਲਾ ਦਿਓ ਕਿ ਜਿਹੜੇ ਤੁਹਾਡੇ ਏਅਰ ਸਪੇਸ 'ਚ ਜਹਾਜ਼ ਉੱਡਦੇ ਨੇ ਕਿ ਵੀ ਤੁਸੀਂ ਡੇਗ ਲਓਗੇ ਉਹਨਾਂ ਨੂੰ, ਤੁਸੀਂ ਬੰਦ ਕਰ ਰਹੇ ਹੋ। ਪਹਿਲਾਂ ਉਹ ਜਿਹੜੇ ਸਿਵਿਲੀਅਨ ਨੇ ਔਰ ਹਿਊਮੈਨੀਟੇਰੀਅਨ ਗਰਾਊਂਡ ਦੇ ਉੱਤੇ ਕਰੋ। ਪੰਜਵਾਂ ਸੀ ਫਾਰਮਿੰਗ ਐਨ ਅਰਬ ਮਿਨਿਸਟਰੀਅਲ ਕਮੇਟੀ ਦੈਟ ਵਿਲ ਟਰੈਵਲ ਇਮੀਡੀਏਟਲੀ ਟੂ ਨਿਊਯਾਰਕ, ਵਾਸ਼ਿੰਗਟਨ, ਬਰਸਲਸ, ਜਨੀਵਾ, ਲੰਡਨ ਐਂਡ ਪੈਰਿਸ in order to convey the Arab summit's request to stop the Israeli aggression against Gaza। ਉਹਨਾਂ ਨੇ ਕਿਹਾ ਜੀ ਇੱਕ ਆਪਣੇ ਮੁਲਕਾਂ ਦੀ ਕਮੇਟੀ ਬਣਾ ਲਓ, ਆ ਸਾਰੇ ਜਿਹੜੇ ਸ਼ਹਿਰ ਨੇ, ਰਾਜਧਾਨੀਆਂ ਨੇ ਵੱਡਿਆਂ ਦੇ, ਉੱਥੇ ਜਾ ਕੇ ਅਪੀਲ ਕਰੋ ਕਿ ਭਾਈ ਇਹਨੂੰ ਰੋਕੋ। ਔਰ ਇਹ ਜਿਹੜੀ ਅਪੀਲ ਨੂੰ ਜਿਹੜਾ ਇਹ ਕਿਉਂਕਿ ਯੂਨੈਨੀਮਸਲੀ ਹੀ ਮੰਨਿਆ ਜਾਂਦਾ ਇਹਨਾਂ ਦੀਆਂ ਮੀਟਿੰਗਸ ਦੇ ਵਿੱਚ,
ਉਹਨੂੰ 11 ਇਸਲਾਮਿਕ ਮੁਲਕਾਂ ਨੇ ਬੈਕ ਕੀਤਾ ਹੈ। ਜਿਹੜੀਆਂ ਅਸੀਂ ਪ੍ਰਪੋਜ਼ਲਸ 5 ਡਿਸਕਸ ਕੀਤੀਆਂ ਨੇ, ਜਿਨ੍ਹਾਂ 'ਚ ਜ਼ਾਹਰ ਹੈ ਫਲਸਤੀਨ, ਸੀਰੀਆ, ਅਲਜੀਰੀਆ, ਟਿਊਨੀਸੀਆ, ਇਰਾਕ, ਲੈਬਨਾਨ, ਕੁਵੈਤ, ਕਤਰ, ਓਮਾਨ, ਲੀਬੀਆ, ਯਮਨ। ਉਹਨਾਂ ਨੇ ਕਿਹਾ ਕਿ ਜੀ ਇਵੇਂ ਕਰੋ। ਲੇਕਿਨ 4 ਮੁਲਕਾਂ ਨੇ ਜਿਹੜੇ ਵੱਡੇ ਨੇ, ਇਹ ਤਾਂ ਛੋਟੇ ਛੋਟੇ ਨੇ, ਜਿਹੜੇ ਮੈਟਰ ਕਰਦੇ ਨੇ, ਉਹ ਜਿਹੜੇ ਕਾਣੇ ਕੀਤੇ ਹੋਏ ਨੇ, ਉਹਨਾਂ ਨੇ ਇਹਨੂੰ ਵੀਟੋ ਕੀਤਾ। ਨਹੀਂ ਜੇ ਅਸੀਂ ਇਹ ਨਹੀਂ, ਉਹਨਾਂ ਦੇ ਵਿੱਚ ਸਾਊਦੀ ਅਰੇਬੀਆ ਜਿੱਥੇ ਮੱਕਾ ਤੇ ਮਦੀਨਾ ਹੈ, ਜਿਹੜੇ ਬੜੇ ਆਪਣੇ ਆਪ ਨੂੰ ਇਸਲਾਮਿਕ ਔਰ ਉਹ ਪੂਰਾ ਸ਼ਰਅ ਜਿਹੜੀ ਹੈ ਲਾਗੂ ਕੀਤੀ ਹੋਈ ਹੈ। ਤੁਹਾਨੂੰ ਬੇਗੁਨਾਹ ਆਪਣੇ ਮੁਸਲਮਾਨ ਭਰਾ, ਮਰਦੇ ਭੈਣਾਂ, ਬੱਚੇ ਜਿਹੜੇ ਨੇ ਉੱਥੇ ਸ਼ਰਅ ਨਜ਼ਰ ਨਹੀਂ ਆਉਂਦੀ। UAE ਔਰ ਇਹੀ ਸਾਊਦੀ ਅਰੇਬੀਆ, UAE ਨੇ ਮੋਦੀ ਨੂੰ ਸੱਦ ਕੇ ਜਿਹੜਾ ਹਾਈਐਸਟ ਸਿਵਲ ਅਵਾਰਡ ਦਿੱਤੇ ਹੋਏ ਨੇ। ਬਹਿਰੀਨ ਤੇ ਮੋਰਾਕੋ, ਹੁਣ ਇਹਨਾਂ ਨੇ ਕਿਹਾ ਦੇ ਰਿਜੈਕਟਡ ਦਾ ਡਰਾਫਟ ਪ੍ਰਪੋਜ਼ਲ ਫਾਰ ਐਨ ਆਇਲ ਬੈਨ ਐਂਡ ਬੈਨਿੰਗ ਦਾ US ਫਰੋਮ ਯੂਜ਼ਿੰਗ ਦਾ ਅਰੈਬਿਕ ਸਪੇਸ। ਹੁਣ ਇਹਨਾਂ ਨੂੰ ਤੁਸੀਂ ਬੇਗੈਰਤ ਕਹੋ, ਬੇਅਣਖ ਕਹੋ, ਵਿਕੇ ਹੋਏ ਕਹੋ, ਕਾਣੇ ਕਹੋ, ਜੋ ਮਰਜ਼ੀ ਕਹੋ, ਪਰ ਐਂਡ ਰਿਜ਼ਲਟ ਇਹ ਹੀ ਹੈ ਕਿ ਫਲਸਤੀਨੀ ਬੀਬੀਆਂ, ਬੱਚੇ, ਉਹਨਾਂ ਦਾ ਘਾਣ ਹੋ ਰਿਹਾ। ਲੈਵਲ ਉਹਨਾਂ ਦੀ ਮਾਸ ਜਿਹੜੀ ਹੈ ਉਹ ਐਵਿਕਸ਼ਨ, ਐਥਨਿਕ ਕਲੀਨਜ਼ਿੰਗ, ਪਲੈਨਡ ਐਥਨਿਕ ਕਲੀਨਜ਼ਿੰਗ। ਔਰ ਸਾਡੇ ਕੋਲ ਕਾਸ਼ ਅਸੀਂ ਕੁਝ ਕਰ ਪਾਉਂਦੇ। ਹਮਦਰਦੀ ਦੇ 2 ਬੋਲਾਂ ਤੋਂ ਬਿਨਾਂ ਸਾਡੇ ਕੋਲ ਵੀ ਕਹਿਣ ਨੂੰ ਕੁਝ ਨਹੀਂ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।